ਅੱਜ ਸਾਡੇ ਕੋਲ ਤਬਸਰੇ ਵਾਸਤੇ ਕਿਤਾਬ ਹੈ ਗੂੰਗੇ ਅੱਖਰ। ਇਹ ਕਿਤਾਬ ਮੁਹੰਮਦ ਨਈਮ ਯਾਦ ਹੋਰਾਂ ਦੀ ਕਿਤਾਬ ਹੈ। ਇਹ ਮਿਨੀ ਕਹਾਣੀਆਂ ਦਾ ਪਰਾਗਾ ਹੈ। ਇਹ ਪਰਾਗਾ ਉਹਨਾਂ ਦਾ ਪਹਿਲਾ ਪਰਾਗਾ ਨਹੀਂ, ਸਗੋਂ ਤੀਜਾ ਪਰਾਗਾ ਹੈ। ਇਸ ਪਰਾਗੇ ਦੇ ਬਾਰੇ ਮੁਹੰਮਦ ਅਕੀਲ ਸ਼ਾਫੀ ਹੋਰੀ ਲਿਖਦੇ ਨੇ, ਗੂੰਗੇ ਅੱਖਰ ਮੁਹੰਮਦ ਨਈਮ ਯਾਦ ਦਾ ਤੀਜਾ ਪੰਜਾਬੀ ਪਰਾਗਾ ਹੈ। ਇਸ ਪਰਾਗੇ ਰਾਹੀਂ ਮੁਹੰਮਦ ਨਈਮ ਯਾਦ ਕੁਝ ਅੱਖਰਾਂ ਵਿੱਚ ਆਪਣੀ ਗੱਲ ਮੁਕਾ ਦਿੰਦਾ ਹੈ, ਜਿਹੜੀ ਪੜ੍ਹਨ ਵਾਲਿਆਂ ਦਾ ਦਿਲ ਮੋਹ ਲੈਂਦੀ ਹੈ, ਅਤੇ ਨਾਲ ਹੀ ਉਹਦੇ ਅਸਲੂਬ ਦੇ 100 ਹੱਥ ਰੱਸੇ ਨੂੰ ਸਿਰੇ 'ਤੇ ਗੰਢ ਮਾਰ ਕੇ ਉਹਦੇ ਫਨ ਦਾ ਨਤਾਰਾ ਵੀ ਕਰਦੀ ਹੈ। ਇਸ ਕਿਤਾਬ ਦੇ ਵਿੱਚ ਦਿਬਾਚੇ ਲਿਖਣ ਵਾਲਿਆਂ ਵਿੱਚ ਇਲਿਆਸ ਘੁੰਮਣ ਵਰਗੇ ਮਹਾਨ ਕਹਾਣੀਕਾਰ ਵੀ ਨੇ। ਇਸ ਤੋਂ ਵੱਖ ਪ੍ਰੋਫੈਸਰ ਆਸ਼ਿਕ ਰਹੀਲ, ਡਾਕਟਰ ਜਗਮੋਹਨ ਸਿੰਘ, ਡਾਕਟਰ ਵਾਸਿਫ ਲਤੀਫ, ਮੁਹੰਮਦ ਸ਼ਰੀਫ ਅੰਜੁਮ ਅਤੇ ਅਸ਼ਰਫ ਸੁਹੇਲ ਵਰਗੇ ਪੰਜਾਬੀ ਸੇਵਕਾਂ ਦੇ ਦਿਬਾਚੇ ਇਸ ਕਿਤਾਬ ਦੀ ਜ਼ੀਨਤ ਨੇ। 26 ਸਫ਼ਿਆਂ ਤੀਕਰ ਸਿਰਫ ਦਿਬਾਚੇ ਹੀ ਦਿਬਾਚੇ ਨੇ। ਇਸ ਕਿਤਾਬ ਦੇ ਕੁੱਲ ਸਫ਼ੇ ਨੇ 144। ਇਹ ਕਿਤਾਬ ਮਕਤਬਾ ਸ਼ਾਫੀ, ਕਰੀਮ ਪਾਰਕ, ਰਾਵੀ ਰੋਡ, ਲਾਹੌਰ ਤੋਂ ਛਾਪੇ ਚੜ੍ਹੀ। ਇਸ ਕਿਤਾਬ ਦਾ ਮੁੱਲ 1000 ਰੁਪਇਆ ਹੈ। ਨਿੱਕੀ ਕਹਾਣੀ ਜਾਂ ਕਹਾਣਚੀ ਜਾਂ ਅਫਸਾਨਚਾ ਪੰਜਾਬੀ ਕਹਾਣੀ ਦੇ ਖੇਤਰ ਦੇ ਵਿੱਚ ਕੋਈ ਨਵਾਂ ਨਹੀਂ, ਪਰ ਇਹਦੇ ਵਿੱਚ ਨਵੇਂ ਤਜਰਬੇ ਹੋ ਰਹੇ ਨੇ। ਇੱਕ ਸੱਤਰ ਦੀ ਕਹਾਣੀ, ਚੰਦ ਸਤਰਾਂ ਦੀਆਂ ਕਹਾਣੀਆਂ ਲਿਖੀਆਂ ਜਾ ਰਹੀਆਂ ਨੇ। ਮੁਹੰਮਦ ਨਈਮ ਯਾਦ ਹੋਰਾਂ ਨੇ ਵੀ ਇਸੇ ਤਰ੍ਹਾਂ ਕੁਝ ਤਜਰਬੇ ਕੀਤੇ ਨੇ। ਉਹਨਾਂ ਦੀ ਕਹਾਣੀ ਇਲਾਜ ਵੇਖੋ, ਜਿਹੜੀ ਸਿਰਫ 4 ਸਤਰਾਂ ਦੀ। ਮੈਂ ਖਾਮੋਸ਼, ਪਰੇਸ਼ਾਨ, ਉਦਾਸ, ਤੁਹਾਡਾ ਮਸਲਾ ਕੀ, ਤੁਹਾਡੇ ਸੁਪਨੇ। ਕਹਾਣੀ ਮੁੱਕ ਜਾਂਦੀ। ਇਸੇ ਤਰ੍ਹਾਂ ਇੱਕ ਗਰੀਬ ਕਹਾਣੀ ਹੈ, ਮਾਂ ਜੀ ਕੀ ਅਸੀਂ ਹੁਣ ਬਹੁਤੇ ਗਰੀਬ ਹੋ ਗਏ ਹਾਂ। ਮਾਸੂਮ ਬਾਲ ਨੇ ਸਕੂਲੋਂ ਘਰ ਆ ਕੇ ਮਾਂ ਕੋਲੋਂ ਪੁੱਛਿਆ, ਕਿਉਂ, ਕੀ ਹੋਇਆ ਪੁੱਤਰ। ਮਾਂ ਜੀ, ਜਦੋਂ ਦਾ ਅੱਬਾ ਜੀ ਇਸ ਦੁਨੀਆ ਤੋਂ ਚਲਾਣਾ ਕਰ ਗਏ ਨੇ, ਕਲਾਸ ਵਿੱਚ ਜਦੋਂ ਵੀ ਗਰੀਬ ਦੀ ਗੱਲ ਹੋਵੇ ਸਾਰੀ ਕਲਾਸ ਮੇਰੇ ਵੱਲ ਵੇਖਣ ਲੱਗ ਜਾਂਦੀ ਹੈ। ਤਾਸੁਰ ਪੱਖੋਂ ਸੋਹਣੀਆਂ ਕਹਾਣੀਆਂ ਨੇ, ਵਧੀਆ ਰੰਗ ਨਜ਼ਰ ਆਉਂਦੇ ਨੇ ਇਹਨਾਂ ਕਹਾਣੀਆਂ ਦੇ ਵਿੱਚ। ਜੇ ਅਸੀਂ ਅਸ਼ਰਫ ਸੁਹੇਲ ਦੇ ਦਿਬਾਚੇ ਵਿੱਚੋਂ ਲਿਖੇ ਦਿਬਾਚੇ ਵਿੱਚੋਂ ਕੁਝ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਅਤੇ ਇਹ ਦੇਖਦੇ ਹਾਂ। ਹੁਣ ਪਿਆਰੇ ਦੋਸਤ, ਮੁਹੰਮਦ ਨਈਮ ਯਾਦ ਹੋਰਾਂ ਨੇ ਮਿਨੀ ਕਹਾਣੀਆਂ ਦਾ ਪਰਾਗਾ ਗੂੰਗੇ ਅੱਖਰ ਪੰਜਾਬੀ ਅਦਬ ਨੂੰ ਪੇਸ਼ ਕੀਤਾ। ਮੈਨੂੰ ਉਮੀਦ ਹੈ ਕਿ ਮਿਨੀ ਕਹਾਣੀਆਂ ਇਸ ਕਿਤਾਬ ਨੂੰ ਦੁਨੀਆ ਭਰ ਵਿੱਚ ਚੰਗਾ ਹੁੰਗਾਰਾ ਮਿਲੇਗਾ ਅਤੇ ਇਸ ਦੇ ਨਾਲ ਦੋਸਤਾਂ ਨੂੰ ਮਿਨੀ ਕਹਾਣੀ ਲਿਖਣ ਦੀ ਪ੍ਰੇਰਨਾ ਵੀ ਮਿਲੇਗੀ। ਮੁਹੰਮਦ ਸ਼ਰੀਫ ਅੰਜੁਮ ਹੋਰਾਂ, ਡਾਕਟਰ ਵਾਸਿਫ ਲਤੀਫ ਲਿਖਦੇ ਨੇ ਕਿ ਕਹਾਣੀਆਂ ਦੇ ਸਰਨਾਮੇ ਭਾਵੇਂ ਅਚਰਜ ਨਹੀਂ, ਸਗੋਂ ਸਾਡੀਆਂ ਆਪਣੀਆਂ ਅਤੇ ਆਲੇ ਦੁਆਲੇ ਦੀਆਂ ਹੀ ਗੱਲਾਂ ਨੇ, ਪਰ ਮਿਨੀ ਕਹਾਣੀ ਵਿੱਚ ਰਚਾ ਕੇ ਬਿਆਨ ਕਰਨ ਨਾਲ ਸਰਨਾਮਿਆਂ ਵਿੱਚ ਜਿਸ ਤਰ੍ਹਾਂ ਜਾਨ ਪੈ ਗਈ ਹੋਵੇ। ਬਾਰੀਕ ਬੀਨੀ ਨਾਲ ਕੀਤੇ ਮੁਸ਼ਾਹਿਦੇ, ਹਸਾਸੀਅਤ ਨਾਲ ਮਹਿਸੂਸ ਕੀਤੇ ਦੁੱਖ ਸੁੱਖ, ਕੌੜੀਆਂ ਕਸੈਲੀਆਂ, ਸੱਚਾਈਆਂ ਅਤੇ ਤਲਖ ਹਕੀਕਤਾਂ ਨੇ ਕਹਾਣੀਆਂ ਦਾ ਮਜ਼ਾ ਦੂਣਾ ਤੀਣਾ ਚੁਣਾ ਨਹੀਂ, ਸਗੋਂ ਕਈ ਗੁਣਾ ਕਰ ਦਿੱਤਾ ਹੈ। ਡਾਕਟਰ ਵਾਸਿਫ ਲਤੀਫ ਹੋਰਾਂ ਦੀ ਰਾਏ ਸੀ। ਇਲਿਆਸ ਘੁੰਮਣ ਹੋਰੀ ਲਿਖਦੇ ਨੇ, ਮੁਹੰਮਦ ਨਈਮ ਯਾਦ ਨਿੱਕੜੀ ਕਹਾਣੀ ਦੇ ਦੱਸੇ ਵਸਫਾਂ ਤੋਂ ਜਾਣੂ ਜਾਪਦੇ ਨੇ। ਕਿਸੇ ਵੀ ਸਰੂਪ ਦੀ ਕਹਾਣੀ ਹੋਵੇ, ਉਹ ਕਹਾਣੀ ਵਾਲੀ ਚਸ ਤੋਂ ਵਾਂਝੀ ਨਹੀਂ ਹੋਣੀ ਚਾਹੀਦੀ। ਇਸ ਕਹਾਣੀਕਾਰ ਦੀਆਂ ਰਚਨਾਵਾਂ ਇਹਨਾਂ ਗੁਣਾਂ ਦੀ ਦੱਸ ਪਾਉਂਦੀਆਂ ਨੇ। ਇਹ ਕਹਾਣੀ ਪਰਾਗਾ ਗੂੰਗੇ ਅੱਖਰ, ਜਿਸ ਦੇ ਲਿਖਾਰੀ ਨੇ ਮੁਹੰਮਦ ਨਈਮ ਯਾਦ।